20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ जी ਦੇ ਜਨਮ ਸਥਾਨ ਪੌਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪੌਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100-100 ਪ੍ਰੇਮੀਆਂ ਨੂੰ, 200-200 ਪ੍ਰੇਮੀਆਂ ਨੂੰ ਪ੍ਰੇਰਨਾ, 500-500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪੌਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪੌਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰੈਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰੈਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਕੀਰਤਪੁਰ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਿਆ ਸੀ ਮਹਾਰਾਜ ਨੇ। ਬਾਬਾ ਗੁਰਦਿੱਤਾ ਜੀ ਦੇ ਗ੍ਰਹਿ 6ਵੇਂ ਪਾਤਸ਼ਾਹ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਨੇ। ਜਨਮ ਤੋਂ ਕੁਝ ਸਮੇਂ ਬਾਅਦ ਪਿਤਾ ਜੀ ਚੜ੍ਹਾਈ ਕਰ ਗਏ ਤੇ 7ਵੇਂ ਪਾਤਸ਼ਾਹ ਜੀ ਦਾ ਸਾਰਾ ਪਾਲਣ ਪੋਸ਼ਣ, ਸਾਰੀ ਵਿਦਿਆ, ਸ਼ਸਤਰ ਵਿਦਿਆ, ਘੋੜ ਸਵਾਰੀ, ਸਭ ਕੁਝ 6ਵੇਂ ਪਾਤਸ਼ਾਹ ਜੀ ਦੀ ਨਿਗਰਾਨੀ ਵਿੱਚ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇੱਕ ਮੈਂ ਜ਼ਿਕਰ ਤੁਹਾਡੇ ਨਾਲ ਸ਼ੇਅਰ ਕਰਾਂ ਪਿਆਰਿਓ, 6ਵੇਂ ਪਾਤਸ਼ਾਹ ਜੀ ਨੇ ਹੱਥੀਂ ਬਹੁਤ ਸਾਰੇ ਬਾਗ ਲਗਵਾਏ ਤੇ ਇੱਕ ਦਿਨ 7ਵੇਂ ਪਾਤਸ਼ਾਹ ਅਜੇ ਗੁਰਤਾ ਗੱਦੀ ਤੇ ਨਹੀਂ ਬੈਠੇ। ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਪਿਆਰਿਓ ਬਾਗ ਦੇ ਵਿੱਚੋਂ ਦੀ ਲੰਘਦੇ ਹੋਏ ਜਾ ਰਹੇ।
ਤੇ ਚੋਲਾ ਮਹਾਰਾਜ ਜੀਆਂ ਨੇ ਵੱਡਾ ਪਾਇਆ ਸੀ, ਵੱਡਾ ਚੋਲਾ, ਧਿਆਨ ਦੇਣਾ। ਤੇ ਹੁਣ ਜਦੋਂ ਚੋਲਾ ਵੱਡਾ ਪਾਇਆ ਤੇ ਲੰਘ ਰਹੇ ਨੇ ਬਾਗ ਦੇ ਵਿੱਚੋਂ, ਤੇ ਮਹਾਰਾਜ ਜੀਆਂ ਦੇ ਚੋਲੇ ਨਾਲ ਅੜ ਕੇ ਨਾ ਇੱਕ ਦੋ ਫੁੱਲ ਟੁੱਟ ਗਏ। ਫੁੱਲ, ਹਿਰਦਾ ਤੇ ਮਹਾਰਾਜ ਜੀਆਂ ਦਾ ਵੀ ਕੋਮਲ ਸੀ। ਫੁੱਲਾਂ ਨੂੰ ਟੁੱਟਿਆ ਹੋਇਆ ਵੇਖ ਕੇ ਥੋੜਾ ਜਿਹਾ ਮਨ ਉਦਾਸ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿ ਚੰਗੇ ਭਲੇ ਲੱਗੇ ਸੀ ਆਪਣੇ ਟਾਣ ਨਾਲ, ਆਪਣੇ ਮੁੱਢ ਦੇ ਨਾਲ, ਅੱਜ ਮੇਰੀ ਵਜ੍ਹਾ ਦੇ ਨਾਲ ਇਹ ਬਿਖਰ ਗਏ ਨੇ। ਤੇ ਇਹਨੇ ਨੂੰ ਛੇਵੇਂ ਪਾਤਸ਼ਾਹ ਜੀ ਦੀ ਨਿਗਾਹ ਪਈ। ਉਸ ਵੇਲੇ ਸਤਵੇਂ ਪਾਤਸ਼ਾਹ ਜੀ ਦੇ ਕੋਲੋਂ ਉਦਾਸੀ ਦਾ ਕਾਰਨ ਪੁੱਛਿਆ ਤੇ ਕਹਿੰਦੇ ਜੀ ਇੱਦਾਂ ਮੇਰੇ ਚੋਲੇ ਨਾਲ ਵੱਜ ਕੇ ਆ ਫੁੱਲ ਟੁੱਟ ਗਏ ਨੇ ਟਾਣ ਤੋਂ। ਤੇ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਪੁੱਤਰ ਜੀ ਦਾਮਨ ਸੰਕੋਚ ਕੇ ਚੱਲਿਆ ਕਰੋ, ਦਾਮਨ ਸੰਕੋਚ ਕੇ। ਗੱਲ ਕੱਲੀ ਆ ਫੁੱਲਾਂ ਦੀ ਨਹੀਂ, ਕੱਲ ਜਦੋਂ ਤੁਸੀਂ ਬਹਿਣਾ ਨਾ ਗੁਰਤਾ ਗੱਦੀ ਦੇ ਉੱਤੇ ਆਉਣ ਵਾਲੇ ਸਮੇਂ ਤੇ, ਕੋਈ ਵੀ ਇਹੋ ਜਿਹਾ ਕਰਮ ਨਾ ਹੋਵੇ ਜਿਹਦੇ ਕਰਕੇ ਕਿਸੇ ਦਾ ਦਿਲ ਦੁਖ ਜਾਵੇ। ਹੈ ਜੀ, ਦਾਮਨ ਸੰਕੋਚ ਕੇ ਚੱਲਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਸਤਵੇਂ ਪਾਤਸ਼ਾਹ ਬਾਰੇ ਛੇਵੇਂ ਪਾਤਸ਼ਾਹ ਜੀ ਨੇ ਤੇ ਇਹ ਅਧਿਆਤਮਿਕ ਤੌਰ ਤੇ ਬਚਨ ਕੀਤਾ ਸੀ, ਪਰ ਉਸ ਤੋਂ ਬਾਅਦ ਸਤਵੇਂ ਪਾਤਸ਼ਾਹ ਜੀ ਨੇ ਪਿਆਰਿਓ ਵੱਡਾ ਚੋਲਾ ਪਾਉਣਾ ਹੀ ਛੱਡਤਾ, ਵੱਡਾ ਚੋਲਾ ਪਾਉਣਾ ਛੱਡਤਾ ਕਿ ਦਾਮਨ ਸੰਕੋਚ ਕੇ ਚੱਲਿਆ ਕਰੋ। ਇਹ ਮੇਰੀ ਬੇਨਤੀ ਹੈ। ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਬੜੀਆਂ ਵੱਡੀਆਂ ਵੱਡੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ, ਬਹੁਤ ਵੱਡੀਆਂ ਵੱਡੀਆਂ। ਅੱਜ ਜੇ ਕੁਦਰਤੀ ਇਹ ਬਿਧ ਬਣੀ ਹੈ ਇਸ ਅਸਥਾਨ ਤੇ ਇਹ ਮੇਰੀ ਬੇਨਤੀ ਪਿਆਰਿਓ, ਜਿੰਨਾ ਵੀ ਹੋ ਸਕੇ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦਾ ਯਤਨ ਕਰੀਏ। ਚਲੋ 100 ਚੋਂ 100 ਪੈਸਾ ਨਹੀਂ, 10-20 ਪੈਸੇ ਚੱਲੋ, ਪਰ ਚੱਲੋ ਤਾਂ ਸਹੀ। ਚੱਲਣ ਵਾਲੇ ਦੇ ਉੱਤੇ ਗੁਰੂ ਪ੍ਰਸੰਨ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਜ਼ਿਕਰ ਮਿਲਦਾ, ਸਤਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਈ ਸੀ ਸੰਗਤ, ਬੜੀ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਆਈਆਂ, ਤੇ ਸੰਗਤਾਂ ਸੀ ਪਿਆਰ ਵਾਲੀਆਂ, ਕੀਰਤਨ ਕਰਦੀਆਂ ਕਰਦੀਆਂ ਆਈਆਂ। ਜਦੋਂ ਮਹਾਰਾਜ ਜੀਆਂ ਦੇ ਦਰਸ਼ਨਾਂ ਵਾਸਤੇ ਪਹੁੰਚੀਆਂ ਸੰਗਤਾਂ, ਤੇ ਸਿੱਖ ਨੇ ਕਿਹਾ ਮਹਾਰਾਜ ਜੀ ਤੇ ਅਜੇ ਆਰਾਮ ਅਵਸਥਾ 'ਚ ਨੇ। ਤੇ ਉਹ ਪਿਆਰ ਵਾਲੇ ਸੀ ਸਾਰੇ, ਕਹਿੰਦੇ ਜਦ ਤੱਕ ਮਹਾਰਾਜ ਦਾ ਇੰਤਜ਼ਾਰ ਕਰਨਾ ਹੈ, ਇੰਤਜ਼ਾਰ ਵੀ ਸਾਡੀ ਭਗਤੀ ਬਣ ਜੇ। ਉਹਨਾਂ ਨੇ ਕੀਰਤਨ ਸ਼ੁਰੂ ਕਰਤਾ ਉੱਥੇ ਹੀ। ਸੰਗਤਾਂ ਜ਼ਮੀਨ ਤੇ ਬੈਠੀਆਂ, ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਅੰਦਰ ਪਲੰਗ ਦੇ ਉੱਤੇ ਬਿਰਾਜਮਾਨ ਨੇ। ਤੇ ਅਚਾਨਕ ਜਦੋਂ ਬਾਣੀ ਦੀ ਆਵਾਜ਼ ਕੰਨਾਂ 'ਚ ਪਈ ਨਾ, ਇੱਕਦਮ ਅੱਖ ਖੁੱਲੀ, ਅੱਖਾਂ ਦੌੜਾਈਆਂ, ਧਿਆਨ ਕਿੱਧਰ ਗਿਆ? ਸੰਗਤਾਂ ਜ਼ਮੀਨ ਤੇ ਬੈਠੀਆਂ ਕੀਰਤਨ ਕਰ ਰਹੀਆਂ ਨੇ, ਤੇ ਸਤਵੇਂ ਪਾਤਸ਼ਾਹ ਜੀ ਕੋਲੋਂ ਰਿਹਾ ਨਾ ਗਿਆ, ਏਡੀ ਤੇਜ਼ੀ ਨਾਲ ਉੱਠੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ, ਪਲੰਗ ਦੀ ਬਾਈ ਵੱਜਣ ਦੇ ਕਰਕੇ ਮਹਾਰਾਜ ਦੇ ਗੋਡੇ ਤੇ ਸੱਟ ਵੀ ਲੱਗੀ। ਤੇ ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤੇ ਸਹਿਜ ਦੀ ਮੂਰਤ ਹੋ, ਏਡੀ ਕਾਹਲੀ ਨਾਲ। ਤੇ ਸਤਿਗੁਰੂ ਕਹਿੰਦੇ ਅਸੀਂ ਪਲੰਗ ਤੇ ਸਾਂ, ਸੰਗਤਾਂ ਜ਼ਮੀਨ ਤੇ ਬਹਿ ਕੇ ਕੀਰਤਨ ਕਰ ਰਹੀਆਂ, ਬਾਣੀ ਪੜ ਰਹੀਆਂ ਨੇ, ਇਹ ਸਾਡੇ ਕੋਲੋਂ ਕੀਰਤਨ ਦੀ ਬਾਣੀ ਦੀ ਬੇਦਬੀ ਹੋ ਰਹੀ ਸੀ। ਵੇਖੋ ਸਾਡੇ ਲਈ ਕਿੱਡਾ ਵੱਡਾ ਪੂਰਨ ਹੈ। ਜਿਨ੍ਹਾਂ ਦੀ ਬਾਣੀ ਹੈ ਉਹ ਕਹਿ ਰਹੇ ਨੇ, ਗੁਰੂ ਨਾਨਕ ਗੁਰੂ ਹਰਿਰਾਏ ਸਾਹਿਬ 'ਚ ਫਰਕ ਥੋੜੀ ਕੋਈ, ਜੋਤ ਤੇ ਉਹੀ ਹੈ ਨਾ। ਜਿਨ੍ਹਾਂ ਦੀ ਬਾਣੀ ਉਹ ਇਹ ਲਫ਼ਜ਼ ਬੋਲ ਰਹੇ ਨੇ ਕਿ ਸਾਡੇ ਕੋਲੋਂ ਬਾਣੀ ਦੀ ਬੇਦਬੀ ਹੋ ਰਹੀ ਸੀ। ਤੇ ਇੱਥੋਂ ਤੱਕ ਫਿਰ ਬਚਨ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜੇ ਤੇਰੇ ਅੰਦਰ ਬਾਣੀ ਦਾ ਭੈ ਨਹੀਂ, ਬਾਣੀ ਦਾ ਅਦਬ ਨਹੀਂ, ਫਿਰ ਤੂੰ ਸਿੱਖ ਨਹੀਂ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ, ਨਿੱਕਾ ਜਿਹਾ ਪੂਰਨਾ ਲੈ ਜਾਓ ਆਪੋ ਆਪਣੇ ਘਰਾਂ 'ਚ। ਹੁਣ ਪਾਓ ਝਾਤੀ, ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ ਬਾਣੀ ਦਾ। ਘਰਾਂ ਦੇ ਵਿੱਚ ਅਸੀਂ ਗੁਟਕੇ ਸਾਹਿਬ ਤੋਂ ਪਾਠ ਕਰਦੇ ਹਾਂ। ਵੱਖਰੀ ਜਗ੍ਹਾ ਬਣਾਈ ਗੁਟਕੇ ਸਾਹਿਬ ਰੱਖਣ ਦੀ ਕਿ ਨਹੀਂ ਬਣਾਈ? ਕਿ ਜਦੋਂ ਪਾਠ ਕੀਤਾ ਕਦੀ ਟੀਵੀ ਤੇ ਰੱਖਤਾ ਗੁਟਕਾ ਸਾਹਿਬ, ਕਦੀ ਫ੍ਰਿਜ ਦੇ ਉੱਤੇ ਰੱਖਤਾ, ਕਦੀ ਕਿਤੇ ਕਦੀ ਕਿਤੇ। ਇਹ ਜ਼ਰੂਰ ਝਾਤੀ ਪਾਓ। ਪਾਠ ਕਰ ਰਹੇ ਆ, ਪਾਠ ਕਰਦਿਆਂ ਗੁਟਕਾ ਸਾਹਿਬ ਫੜਿਆ, ਫੋਨ ਆ ਗਿਆ ਕਿਸੇ ਦਾ, ਨਾਲ ਹੀ ਫੋਨ ਵਿੱਚ ਸੁਣਨਾ ਸ਼ੁਰੂ ਕਰਤਾ। ਇਹ ਵੀ ਬਾਣੀ ਦੀ ਬੇਦਬੀ ਏ। ਆਓ ਜਰਾ ਅੰਦਰ ਵੜੀਏ ਥੋੜਾ ਜਿਹਾ।
ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਉਹ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਨੇ, ਅਸੀਂ ਕਿੰਨਾ ਕਰਦੇ ਹਾਂ। ਕਈ ਇੱਥੇ ਪ੍ਰੇਮੀ ਇਹੋ ਜਿਹੇ ਬੈਠੇ ਹੋਣਗੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਈ ਇਹੋ ਜਿਹੇ ਪ੍ਰੇਮੀ ਨੇ ਜਿਨ੍ਹਾਂ ਨੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਨੇ। ਅਸੀਂ ਕਿੰਨਾ ਕੁ ਗੁਰੂ ਦਾ, ਕਿੰਨਾ ਕੁ ਬਾਣੀ ਦਾ ਸਤਿਕਾਰ ਕਰਦੇ ਹਾਂ, ਜ਼ਰੂਰ ਝਾਤੀ ਪਾਇਓ, ਜ਼ਰੂਰ। ਇੱਥੋਂ ਦਾ ਮੈਨੂੰ ਨਹੀਂ ਪਤਾ, ਪਰ ਇੰਡੀਆ ਵਿੱਚ ਕਈਆਂ ਨੇ ਨਾ ਪ੍ਰਸ਼ਤੀਆਂ ਦੇ ਉੱਤੇ ਵੀ ਪ੍ਰਕਾਸ਼ ਕੀਤੇ ਸੀ ਪਹਿਲੇ ਸਮਿਆਂ 'ਚ। ਬਈ ਸੋਹਣਾ ਕਮਰਾ ਬਣਾਉਂਦੇ, ਇਹ ਕਿਉਂ? ਪ੍ਰਸ਼ਤੀ ਦੇ ਉੱਤੇ ਪ੍ਰਕਾਸ਼ ਕਿਉਂ? ਕਹਿੰਦੇ ਜੀ ਤਾਂ ਕਰਕੇ ਪ੍ਰਕਾਸ਼ ਕੀਤਾ ਸੀ, ਫਲਾਣੀ ਸੰਸਥਾ 'ਚ ਜਾਂਦੇ ਆ, ਲੋਕ ਕੀ ਕਹਿਣਗੇ, ਤੁਸੀਂ ਗੁਰੂ ਗ੍ਰੰਥ ਸਾਹਿਬ ਘਰ ਰੱਖੇ ਨਹੀਂ ਹੋਏ। ਹੈ ਜੀ, ਸੁਣਿਓ ਧਿਆਨ ਨਾਲ, ਗੁਰੂ ਗ੍ਰੰਥ ਸਾਹਿਬ ਘਰ ਰੱਖੇ ਨਹੀਂ ਹੋਏ। ਉਹ ਪਿਆਰਿਆ, ਗੁਰੂ ਨੂੰ ਰੱਖਣ ਵਾਲਾ ਤੂੰ ਕੌਣ ਹੈ? ਗੁਰੂ ਨੂੰ ਰੱਖਣ ਵਾਲਾ ਤੂੰ ਕੌਣ ਹੈ? ਜੇ ਘਰ ਦੇ ਵਿੱਚ ਗੁਰੂ ਪਿਤਾ ਜੀ ਦਾ ਪ੍ਰਕਾਸ਼ ਕਰਨਾ ਤੇ ਸਭ ਤੋਂ ਸੋਹਣਾ, ਸਭ ਤੋਂ ਵਧੀਆ ਕਮਰਾ ਗੁਰੂ ਪਿਤਾ ਜੀ ਦਾ ਬਣਾਓ। ਤੇ ਇਹ ਨਾ ਕਹੋ ਮੈਂ ਗੁਰੂ ਗ੍ਰੰਥ ਸਾਹਿਬ ਰੱਖੇ ਨੇ, ਇਹ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਆਪਣੇ ਘਰ ਵਿੱਚ ਰਹਿਣ ਦੀ ਥਾਂ ਦਿੱਤੀ ਹੋਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਕੁਦਰਤੀ ਇਹ ਵਿਚਾਰ ਚੱਲ ਪਈ, ਪਤਾ ਨਹੀਂ ਕਿਹਦਾ ਭਲਾ ਸਤਿਗੁਰਾਂ ਨੇ ਕਰਾਉਣਾ। ਜ਼ਰੂਰ ਮੇਰੀ ਬੇਨਤੀ ਨੂੰ ਸੁਣਿਓ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਜਿਨ੍ਹਾਂ ਨੇ ਘਰਾਂ 'ਚ ਪ੍ਰਕਾਸ਼ ਕੀਤੇ, ਧਿਆਨ ਨਾਲ ਖਾਸ ਕਰਕੇ ਉਹ ਸੁਣਿਓ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ 3 ਤਰ੍ਹਾਂ ਦੀ ਸੇਵਾ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ, 3 ਤਰ੍ਹਾਂ ਦੀ। ਪਹਿਲੀ ਹੁੰਦੀ ਹੈ ਕਨਿਸ਼ਟ ਸੇਵਾ। ਕਨਿਸ਼ਟ ਤੋਂ ਭਾਵ ਆਪਣੇ ਤੋਂ ਵੀ ਨੀਵੀਂ। ਕਈ ਲੋਕ ਇਹੋ ਜੀ ਸੇਵਾ ਕਰਦੇ ਨੇ, ਕਨਿਸ਼ਟ ਸੇਵਾ, ਆਪਣੇ ਤੋਂ ਨੀਵੀਂ। ਉਹ ਪਤਾ ਕਿਹੋ ਜੀ? ਆਪ ਰੋਜ਼ ਕੱਪੜੇ ਬਦਲਣੇ, ਨਵੇਂ ਕੱਪੜੇ ਰੋਜ਼ ਪਾਉਣੇ, ਗੁਰੂ ਪਿਤਾ ਜੀ ਦੇ ਰੁਮਾਲੇ ਮਹੀਨਾ ਚੇਂਜ ਨਾ ਕਰਨੇ, ਕਨਿਸ਼ਟ ਸੇਵਾ। ਆਪ 3 ਵੇਲੇ ਤੂੰ ਰੋਟੀ ਖਾਣਾ, ਪ੍ਰਸ਼ਾਦਾ ਛਕਦਾ ਹੈ, ਗੁਰੂ ਪਿਤਾ ਦੇ ਕਮਰੇ ਦੇ ਵਿੱਚ ਇੱਕ ਵਾਰ ਵੀ ਥਾਲ ਭੋਗ ਲੱਗਣ ਲਈ ਨਹੀਂ ਜਾਣਾ, ਕਨਿਸ਼ਟ ਸੇਵਾ। ਤੇਰੇ ਕਮਰਿਆਂ ਦੇ ਵਿੱਚ ਮੌਸਮ ਮੁਤਾਬਕ ਏਸੀ ਲੱਗੇ ਨੇ, ਹੀਟਰ ਲੱਗੇ ਨੇ, ਗੁਰੂ ਪਿਤਾ ਜੀ ਦੇ ਕਮਰਿਆਂ 'ਚ ਮੌਸਮ ਮੁਤਾਬਕ ਆ ਚੀਜ਼ਾਂ ਦਾ ਪ੍ਰਬੰਧ ਨਾ ਹੋਣਾ, ਕਨਿਸ਼ਟ ਸੇਵਾ। ਸਰਦੀਆਂ ਵਿੱਚ ਤੂੰ ਗਰਮ ਕੱਪੜੇ ਪਾਉਣਾ, ਗਰਮੀਆਂ 'ਚ ਠੰਡੇ ਪਾਉਣਾ, ਮੌਸਮ ਮੁਤਾਬਕ ਮਹਾਰਾਜ ਦੇ ਬਸਤਰਾਂ ਦਾ ਇਦਾਂ ਪ੍ਰਬੰਧ ਨਾ ਹੋਣਾ, ਕਨਿਸ਼ਟ ਸੇਵਾ ਹੈ ਜੀ। ਇੱਕ ਗੱਲ ਆਖਾਂ, ਇਹੋ ਜੀ ਸੇਵਾ ਨਾਲੋਂ ਸੇਵਾ ਨਾ ਕਰੋ ਤੇ ਉਹੀ ਬੈਟਰ ਹੈ, ਉਹੀ ਚੰਗਾ ਹੈ। ਕਿਉਂਕਿ ਇਹ ਸੇਵਾ ਭਾਰ ਲਾ ਕੇ ਨਹੀਂ, ਭਾਰ ਚੜਾ ਕੇ ਜਾ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਨਿਸ਼ਟ ਸੇਵਾ ਨਹੀਂ ਕਰਨੀ। ਇੱਕ ਹੁੰਦੀ ਮੱਧਮ, ਆਪਣੇ ਵਰਗੀ। ਜਿਹੋ ਜਿਹਾ ਅਸੀਂ ਆ ਉਦਾਂ ਹੀ ਸਤਿਗੁਰਾਂ ਦੀ ਸੇਵਾ। ਗ੍ਰਸਤੀਆਂ ਲਈ ਉਹੀ ਪ੍ਰਵਾਨ ਹੈ। ਮੱਧਮ ਕਰੋ, ਘੱਟ ਤੋਂ ਘੱਟ। ਰੋਜ਼ ਕੱਪੜੇ ਬਦਲਦੇ ਆ, 1-2 ਦਿਨਾਂ ਬਾਅਦ ਮਹਾਰਾਜ ਦੇ ਬਸਤਰ ਵੀ ਚੇਂਜ ਹੋਣ। ਸਾਡੇ ਕਮਰਿਆਂ ਦੇ ਵਿੱਚ ਏਸੀ ਦਾ, ਹੀਟਰ ਦਾ ਪ੍ਰਬੰਧ ਮੌਸਮ ਮੁਤਾਬਕ ਸਤਿਗੁਰਾਂ ਦੇ ਕਮਰੇ 'ਚ ਵੀ ਹੋਵੇ। ਅਸੀਂ ਪਲੰਘ ਤੇ ਸੌਂਦੇ ਆ, ਮਹਾਰਾਜ ਦੇ ਲਈ ਵੀ ਪਲੰਘ ਦਾ ਪ੍ਰਬੰਧ ਹੋਵੇ। ਹੈ ਜੀ। 3 ਵੇਲੇ ਪ੍ਰਸ਼ਾਦਾ ਛਕਦੇ ਆ, ਛਕਣ ਤੋਂ ਪਹਿਲੇ ਥਾਲ ਭੋਗ ਲੱਗਣ ਲਈ ਗੁਰੂ ਪਿਤਾ ਜੀ ਦੇ ਕਮਰੇ 'ਚ ਜਾਵੇ, ਮੱਧਮ ਸੇਵਾ ਹੈ ਜੀ। ਗ੍ਰਸਤੀਆਂ ਲਈ ਮੱਧਮ ਹੀ ਪ੍ਰਵਾਨ ਹੈ। ਕਰੋ ਜ਼ਰੂਰ ਮੱਧਮ, ਘੱਟ ਤੋਂ ਘੱਟ ਮੱਧਮ ਜ਼ਰੂਰ ਕਰੋ, ਕਿਉਂਕਿ ਉੱਤਮ ਕੋਈ ਵਿਰਲਾ ਕਰਦਾ ਹੈ। ਆਪ ਹੱਥਾਂ ਤੇ ਪ੍ਰਸ਼ਾਦਾ ਛਕਣਾ, ਗੁਰੂ ਸਾਹਿਬ ਲਈ ਥਾਲ, ਉੱਤਮ ਸੇਵਾ। ਆਪਣੇ ਕੱਪੜਿਆਂ ਦੀ ਪਰਵਾਹ ਕੋਈ ਨਹੀਂ, ਮਹਾਰਾਜ ਦੇ ਬਸਤਰ ਰੋਜ਼ ਚੇਂਜ ਕਰਨੇ, ਉੱਤਮ ਸੇਵਾ। ਆਪਣੇ ਕਮਰੇ 'ਚ ਏਸੀ ਲੱਗਾ ਨਹੀਂ ਲੱਗਾ ਕੋਈ ਗੱਲ ਨਹੀਂ, ਮਾਲਕ ਦੇ ਕਮਰੇ ਦੇ ਵਿੱਚ ਆ ਚੀਜ਼ਾਂ ਦਾ ਪ੍ਰਬੰਧ ਕੀਤਾ, ਉੱਤਮ ਸੇਵਾ ਹੈ ਜੀ। ਉੱਤਮ ਕੋਈ ਵਿਰਲਾ ਕਰਦਾ, ਘੱਟ ਤੋਂ ਘੱਟ ਮੱਧਮ ਜ਼ਰੂਰ ਕਰਿਓ, ਮੱਧਮ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਇੱਕ ਗੱਲ ਹੋਰ ਸੁਣ ਲਓ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਥੱਕ ਗਏ ਹੋ? ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੇਨਤੀ ਹੋਰ ਸੁਣਿਓ। ਘਰਾਂ ਦੇ ਵਿੱਚ ਜਿਨ੍ਹਾਂ ਨੇ ਪ੍ਰਕਾਸ਼ ਕੀਤਾ, ਖਾਸ ਕਰਕੇ ਉਹ
ਜਦੋਂ ਗੁਰੂ ਪਿਤਾ ਜੀ ਦੇ ਕਮਰੇ 'ਚ ਜਾਣਾ ਹੈ ਨਾ, ਦਰਵਾਜ਼ਾ ਖੋਲਿਆ, ਮੂੰਹ ਚੱਕਿਆ, ਅੰਦਰ ਵੜ ਗਏ, ਇੱਦਾਂ ਨਹੀਂ। ਜਦੋਂ ਅੰਦਰ ਜਾਣਾ ਹੈ ਨਾ, ਤੇ ਅਦਬ ਸਤਿਕਾਰ ਦੇ ਨਾਲ ਅੰਦਰ ਵੜਨ ਤੋਂ ਪਹਿਲੇ ਹੱਥ ਜੋੜ ਕੇ ਨਿਮਰਤਾ ਦੇ ਵਿੱਚ ਆਵਾਜ਼ਾਂ ਦੇਣਾ, ਸਤਨਾਮ ਸ਼੍ਰੀ ਵਾਹਿਗੁਰੂ। ਤੇ ਭਾਵਨਾ ਬਣਾਉਣੀ, ਸਤਿਗੁਰਾਂ ਕੋਲੋਂ ਮੈਂ ਅੰਦਰ ਜਾਣ ਦੀ ਆਗਿਆ ਮੰਗ ਰਿਹਾ, ਆਗਿਆ। ਤੇ ਭਾਵਨਾ ਦੇ ਨਾਲ ਮਹਾਰਾਜ ਦੀ ਉਹ ਆਵਾਜ਼ ਸੁਣਨੀ ਕਿ ਮਹਾਰਾਜ ਨੇ ਮੈਨੂੰ ਆਗਿਆ ਦੇਤੀ, ਫਿਰ ਅੰਦਰ ਜਾਣਾ ਹੈ। ਬਾਬਾ ਨੰਦ ਸਿੰਘ ਜੀ ਕਹਿੰਦੇ ਸੀ, ਕਹਿੰਦੇ ਮੂੰਹ ਚੱਕੇ ਅੰਦਰ ਵੜ ਕੇ ਕਮਰੇ ਦੇ ਵਿੱਚ ਗੁਰੂ ਸਾਹਿਬ ਦੇ, ਇਹ ਸਤਿਕਾਰ ਨਹੀਂ, ਇਹ ਬੇਦਬੀ ਹੈ, ਬੇਦਬੀ। ਇੱਕ ਪ੍ਰਿੰਸੀਪਲ ਦੇ, ਕਿਸੇ ਹੋਰ ਵੱਡੇ ਅਫਸਰ ਦੇ ਕਮਰੇ 'ਚ ਜਾਣਾ ਹੋਵੇ ਨਾ, ਕਹਿੰਦੇ ਪਰਮਿਸ਼ਨ ਲੈ ਕੇ ਜਾਂਦੇ ਆ। ਤੇ ਗੁਰੂਆਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਜਾਣਾ ਹੈ ਤੇ ਆਗਿਆ ਤੋਂ ਬਿਨਾਂ ਨਹੀਂ ਜਾਣਾ। ਤੇ ਜਦੋਂ ਵੜਨਾ ਹੈ ਨਾ ਮਾਲਕ ਦੇ ਕਮਰੇ 'ਚ, ਜਰਾਬਾਂ ਲਾ ਕੇ ਵੜਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿੰਨਾ ਸਤਿਕਾਰ ਕਰ ਸਕਦੇ ਹੋ ਨਾ ਕਰਿਆ ਕਰੋ ਬਾਪੂ ਜੀ ਦਾ, ਜਿੰਨਾ ਅਦਬ ਕਰ ਸਕਦੇ ਹੋ। ਔਰ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਸੀ ਮਹਾਂਪੁਰਖ, ਕਹਿੰਦੇ ਜਿੰਨਾ ਅਦਬ ਤੂੰ ਗੁਰੂ ਗ੍ਰੰਥ ਸਾਹਿਬ ਦਾ ਕਰੇਗਾ, ਕਈ ਗੁਣਾ ਵਧਾ ਕੇ ਸੰਗਤਾਂ ਤੇਰਾ ਅਦਬ ਕਰਨਗੀਆਂ। ਹਾਂਜੀ, ਕਈ ਗੁਣਾ ਵਧਾ ਕੇ ਸੰਗਤ ਤੇਰਾ ਮਾਣ ਕਰੇਗੀ। ਤੂੰ ਗੁਰੂ ਪਿਤਾ ਦਾ ਅਦਬ ਕਰ, ਜਿੰਨਾ ਕਰ ਸਕਦਾ ਕਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਈਆਂ ਨੇ ਘਰਾਂ ਦੇ ਵਿੱਚ ਸਹਿਜ ਪਾਠ ਪ੍ਰਾਰੰਭ ਕੀਤੇ ਹੁੰਦੇ ਨੇ। ਅੱਜ ਗੁਰੂ ਪਿਤਾ ਜੀ ਦਾ ਦਿਹਾੜਾ ਹੈ ਨਾ, ਗੁਰਤਾ ਗੱਦੀ ਦਿਵਸ। ਮਹਾਰਾਜ ਨੇ ਕਿੱਡਾ ਸਤਿਕਾਰ ਕੀਤਾ, ਸੁਣੋ। ਗੁਰੂ ਹਰਿਰਾਏ ਸਾਹਿਬ ਜੀ ਨੇ ਬਾਣੀ ਦਾ ਕਿੰਨਾ ਸਤਿਕਾਰ, ਅਸੀਂ ਕਿੰਨਾ ਕੁ ਕਰਦੇ ਹਾਂ। ਕਈਆਂ ਨੇ ਸਹਿਜ ਪਾਠ ਪ੍ਰਾਰੰਭ ਕੀਤੇ। ਅੱਜ ਕੱਲ੍ਹ ਤੇ ਚਲੋ ਬਹੁਤ ਜ਼ਿਆਦਾ ਸੁਚੇਤਤਾ ਆ ਰਹੀ ਹੈ, ਪਰ ਜੇ ਕਿਤੇ ਕੋਈ ਇਹੋ ਜਿਹੀ ਕਮੀ ਹੋਵੇ ਤੇ ਕਮੀ ਕੱਢ ਦੇਣਾ। ਕਈ ਵਾਰੀ ਇਹ ਵੇਖਣ 'ਚ ਆਉਂਦੀ ਸੀ ਪਹਿਲੇ ਗੱਲ, ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੰਗਤਾਂ ਛੱਡਦੀਆਂ ਨੇ ਨਾ, ਉਹ ਅੰਗ ਦੇ ਵਿੱਚ ਕਿਤੇ ਮੋਰ ਦਾ ਖੰਭ ਲਾ ਦੇਣਾ ਨਿਸ਼ਾਨੀ ਵਜੋਂ, ਕਿਤੇ ਕੋਈ ਕਾਪੀ ਦਾ ਥੋੜਾ ਜਿਹਾ ਟੁਕੜਾ ਕਾਗਜ਼ ਦਾ ਲਾ ਦੇਣਾ ਨਿਸ਼ਾਨੀ ਵਜੋਂ, ਕਿ ਇਹ ਅੰਗ ਤੋਂ ਮੈਂ ਪਾਠ ਛੱਡਿਆ ਜਾਂ ਇੱਥੋਂ ਮੈਂ ਕਰਨਾ ਹੈ। ਇੱਦਾਂ ਨਹੀਂ, ਕਦੀ ਵੀ ਗੁਰੂ ਪਿਤਾ ਜੀ ਦੇ ਅੰਗਾਂ ਦੇ ਵਿੱਚ ਕੋਈ ਕਾਗਜ਼ ਜਾਂ ਕੋਈ ਨਿਸ਼ਾਨੀ ਨਹੀਂ ਲਾਉਣੀ। ਇੱਕ ਵੱਖਰੀ ਕਾਪੀ ਲਾਓ, ਉਹ ਕਾਪੀ ਦੇ ਉੱਤੇ ਲਿਖੋ, ਇੰਨੀ ਤਰੀਕ ਨੂੰ ਆ ਅੰਗ ਤੋਂ ਮੈਂ ਪਾਠ ਪ੍ਰਾਰੰਭ ਕੀਤਾ, ਇੱਥੇ ਮੈਂ ਛੱਡਿਆ ਹੈ ਜੀ। ਜਿਵੇਂ ਵੀ ਤੁਸੀਂ ਲਿਖਣਾ, ਜਾਂ ਅੱਗੋਂ ਮੈਂ ਇੱਥੋਂ ਪ੍ਰਾਰੰਭ ਕਰਨਾ ਹੈ ਕੱਲ ਤੋਂ, ਇਹਨੇ ਅੰਗ ਅੱਜ ਤੱਕ ਮੈਂ ਕਰ ਲਏ। ਅੰਕ ਨਹੀਂ, ਅੰਗ। ਅੰਕ ਨਹੀਂ ਕਹਿਣਾ ਕਦੀ, ਅੰਗ। ਜਿਵੇਂ ਸਾਡੇ ਅੰਗ ਨੇ ਨਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਗੁਰੂ ਪਿਤਾ ਦੇ ਵੀ ਅੰਗ ਨੇ, 1430 ਅੰਗ ਨੇ। ਤੇ ਪੂਰੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਇੱਕ ਕਾਪੀ ਦੇ ਉੱਤੇ ਲਿਖਿਆ ਹੋਵੇ, ਕੋਈ ਨਿਸ਼ਾਨੀਆਂ ਨਹੀਂ ਵਿੱਚ ਰੱਖਣੀਆਂ। ਅਗਲੀ ਗੱਲ ਹੋਰ ਸੁਣ ਲਓ, ਜਦੋਂ ਹੁਣ ਘਰ ਦਿਲ ਕਰੇ ਚੌਰ ਸਾਹਿਬ ਕਰਨ ਦਾ, ਪਾਠ ਕਰਦਿਆਂ ਕਰਦਿਆਂ ਚੌਰ ਚਲਾਉਣ ਦਾ ਦਿਲ ਕਰੇ, ਜਿਵੇਂ ਇੱਥੇ ਗੁਰਮੁਖ ਪਿਆਰੇ ਬੈਠੇ ਨੇ ਤਾਬਿਆਂ, ਜਾਂ ਹਰਿਮੰਦਰ ਸਾਹਿਬ ਗੁਰੂ ਕੀਆਂ ਰੂਹਾਂ ਬਹਿੰਦੀਆਂ, ਸਿੰਘ ਸਾਹਿਬ ਜੀ ਬਹਿੰਦੇ ਨੇ, ਹੁਣ ਤਾਬਿਆਂ ਬਹਿ ਕੇ ਜਦੋਂ ਚੌਰ ਸਾਹਿਬ ਕਰਨੀ ਪਵੇ, ਬਹਿ ਕੇ, ਅਵਲ ਤੇ ਮਹਾਂਪੁਰਖ ਬਚਨ ਕਰਦੇ ਸੀ ਖਲੋ ਕੇ ਚੌਰ ਸਾਹਿਬ ਕਰ। ਪਰ ਹੁਣ ਹਰਿਮੰਦਰ ਸਾਹਿਬ, ਹੋਰ ਥਾਵਾਂ ਤੇ ਤੁਸੀਂ ਕਦੀ ਨੋਟ ਕਰੋ, ਸਿੰਘ ਸਾਹਿਬ ਜੀ ਬਹਿ ਕੇ ਕਰਦੇ ਨੇ ਚੌਰ ਸਾਹਿਬ। ਤੇ ਮਹਾਂਪੁਰਖਾਂ ਦਾ ਬਚਨ ਕਹਿੰਦੇ, ਜੇ ਬਹਿ ਕੇ ਕਰਨੀ ਪਵੇ ਨਾ ਚੌਰ ਸਾਹਿਬ, ਤੇ ਹਰਿਮੰਦਰ ਸਾਹਿਬ ਤੋਂ ਸਿੱਖੀ। ਜੀ ਉੱਥੋਂ ਕਿਵੇਂ ਸਿੱਖਾਂ? ਕਹਿੰਦੇ ਕਦੀ ਨੋਟ ਕਰਿਓ, ਜਦੋਂ ਹਰਿਮੰਦਰ ਸਾਹਿਬ ਸਿੰਘ ਸਾਹਿਬ ਚੌਰ ਚਲਾਉਂਦੇ ਨੇ ਨਾ ਗੁਰੂ ਦੀ ਤਾਬਿਆਂ ਬਹਿ ਕੇ, ਕਦੀ ਇਦਾਂ ਚੌਰ ਨਹੀਂ ਚਲਾਉਂਦੇ। ਕਦੀ ਨੋਟ ਕਰਨਾ, ਕਦੀ ਇਦਾਂ ਚੌਰ ਸਾਹਿਬ ਨਹੀਂ ਕਰਨਗੇ। ਹੱਥ ਉੱਚਾ ਕਰਕੇ ਚੌਰ ਸਾਹਿਬ ਕਰਦੇ ਨੇ, ਹੱਥ ਉੱਚਾ ਕਰਕੇ, ਪੂਰਾ ਹੱਥ ਉੱਚਾ ਕਰਕੇ ਚੌਰ ਸਾਹਿਬ ਕਰਦੇ ਨੇ। ਉਹ ਭਾਵਨਾ ਬਣਾਈ ਹੁੰਦੀ, ਖਾਜਰ ਨਾਜ਼ਰ ਗੁਰੂ ਰਾਮਦਾਸ ਬੈਠੇ ਨੇ, ਹੱਥ ਚੱਕ ਕੇ ਚੌਰ ਸਾਹਿਬ ਹੁੰਦੀ ਹੈ। ਬਾਬਾ ਨੰਦ ਸਿੰਘ ਸਾਹਿਬ ਬਿਰਾਜਮਾਨ ਸੀ, ਤੇ ਇੱਕ ਗ੍ਰੰਥੀ ਸਿੰਘ ਬੈਠਾ, ਤੇ ਚੌਰ ਝੁਲਾਵੇ ਮਹਾਰਾਜ ਨੂੰ, ਤੇ ਇਦਾਂ ਮਹਾਰਾਜ ਦੇ ਸਰੂਪ ਨੂੰ ਵੱਜੀ ਜਾਵੇ ਚੌਰ ਸਾਹਿਬ। ਬਾਬਾ ਜੀ ਨੇ ਨਿਮਰਤਾ ਨਾਲ ਬੇਨਤੀ ਕੀਤੀ, ਕਹਿੰਦੇ ਗ੍ਰੰਥੀ ਸਿੰਘ ਜੀ ਹੱਥ ਚੱਕ ਕੇ ਚੌਰ ਸਾਹਿਬ ਕਰੋ, ਵਾਰ-ਵਾਰ ਗੁਰੂ ਨਾਨਕ ਦੀ ਦਸਤਾਰ ਨੂੰ ਚੌਰ ਨਾ ਮਾਰੋ। ਹਾਂਜੀ, ਉਹ ਭਾਵਨਾ ਨਾਲ ਬੈਠੇ ਸੀ, ਕਹਿੰਦੇ ਵਾਰ-ਵਾਰ ਗੁਰੂ ਨਾਨਕ ਦੀ ਦਸਤਾਰ ਨੂੰ ਚੌਰ ਨਾ ਮਾਰੋ। ਇਹ ਮੇਰੀ ਬੇਨਤੀ ਹੈ, ਅੱਜ ਜਿਨ੍ਹਾਂ ਦਾ ਗੁਰਤਾ ਗੱਦੀ ਦਿਵਸ ਹੈ, ਇੰਨਾ ਸਤਿਕਾਰ ਕੀਤਾ ਬਾਣੀ ਦਾ, ਕਿ ਜ਼ਮੀਨ ਤੇ ਬਹਿ ਕੇ ਕੋਈ ਬਾਣੀ ਪੜ੍ਹ ਰਿਹਾ ਤੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਸਾਡੇ ਕੋਲੋਂ ਬੇਦਬੀ ਹੋ ਰਹੀ, ਬੇਦਬੀ। ਥੋੜਾ ਜਿਹਾ ਇਸੇ ਕੜੀ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਦਾ, ਕਿ ਘਰਾਂ ਦੇ ਵਿੱਚ ਜੇ ਅਖੰਡ ਪਾਠ ਕਰਾਉਣਾ ਪੈ ਜੇ ਤੁਹਾਨੂੰ,
ਉਦੋਂ ਫਿਰ ਕੀ ਮਾਹੌਲ ਰੱਖਣਾ ਚਾਹੀਦਾ ਘਰਾਂ ਦਾ, ਸਤਿਗੁਰੂ ਸੇਵਾ ਲੈਣ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹਿਓ, ਕੋਈ ਰਸਨਾ ਮਾਂਝੀ ਨਾ ਰਹੇ ਜੀ, ਸਾਰੇ ਹਾਜ਼ਰੀ ਲਾਇਓ ਪਿਆਰ ਨਾਲ। ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਬੋਲੋ ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਕਰ ਕਿਰਪਾ ਪ੍ਰਤਪਾਲਣ ਲਗਾ, ਕਰ ਕਿਰਪਾ ਪ੍ਰਤਪਾਲਣ ਲਗਾ, ਕਰੀ ਤੇਰਾ ਕਰਾਇਆ। ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਧੰਨ ਧੰਨ ਸ੍ਰੀ ਗੁਰੂ ਹਰ ਰਾਏ ਜੀ, 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 ਧੰਨ ਧੰਨ ਸ੍ਰੀ ਗੁਰੂ ਹਰ ਰਾਏ ਜੀ। ਵਾਹਿਗੁਰੂ 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 ਵਾਹਿਗੁਰੂ, ਸਾਰੇ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼। ਵਾਹਿਗੁਰੂ 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 ਵਾਹਿਗੁਰੂ। ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਬੋਲੋ ਮੇਰਾ ਮਾਤ ਪਿਤਾ ਹਰ ਰਾਇਆ, ਹੋ ਮੇਰਾ ਮਾਤ ਪਿਤਾ ਹਰ ਰਾਇਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਵੱਡੀ ਸਿੱਖਿਆ ਅੱਜ ਲੈ ਕੇ ਜਾਣੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਚੋਂ। ਵੱਡੀ ਸਿੱਖਿਆ ਕੀ? ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਵੱਧ ਤੋਂ ਵੱਧ ਅਦਬ ਕਰਨਾ। ਇਹ ਮੇਰੀ ਬੇਨਤੀ ਹੈ, ਜਿੰਨਾ ਸਤਿਕਾਰ ਬਾਣੀ ਦਾ ਕਰ ਸਕਦੇ ਹੋ ਕਰਿਆ ਕਰੋ। ਘਰਾਂ ਦੇ ਵਿੱਚ ਕਈ ਅਖੰਡ ਪਾਠ ਸਾਹਿਬ ਕਰਾਉਂਦੇ ਨੇ, ਇਹ ਮੇਰੀ ਬੇਨਤੀ ਪਿਆਰਿਓ, ਅਵਲ ਤੇ ਅਖੰਡ ਪਾਠ ਸਾਹਿਬ ਉਹ ਦਿਨਾਂ 'ਚ ਕਰਾਓ ਜਿਨ੍ਹਾਂ ਦਿਨਾਂ ਵਿੱਚ ਤੁਹਾਨੂੰ ਬਿਲਕੁਲ ਵੇਲ ਹੋਵੇ, ਕੋਈ ਕੰਮ ਕਰ ਨਹੀਂ ਜਾਣਾ। ਉਹ ਦਿਨਾਂ 'ਚ ਕਰਾਓ, ਜ਼ਰੂਰ ਕਰਾਓ। ਅਖੰਡ ਪਾਠ ਸਾਹਿਬ ਕਰਾਉਣਾ ਘਰਾਂ ਵਿੱਚ ਕੋਈ ਗਲਤ ਨਹੀਂ, ਕਰਾਓ, ਪਰ ਉਹ ਦਿਨਾਂ 'ਚ ਕਰਾਓ ਜਦੋਂ ਤੁਹਾਨੂੰ ਪੂਰੀ ਵੇਲ ਏ। ਮਹਾਂਪੁਰਖ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਪਿਆਰਿਓ ਜਦੋਂ ਘਰ ਵਿੱਚ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਿਆ ਨਾ, ਇੰਨਾ ਸਤਿਕਾਰ ਕਰੋ ਮਾਲਕ ਦਾ,
ਉਸ ਦਿਨ ਕਿਸੇ ਆਂਢੀ ਗਵਾਂਢੀ ਰਿਸ਼ਤੇਦਾਰ ਨੂੰ ਸੁਣਿਆ ਦੇਣ ਵੀ ਨਹੀਂ ਜਾਣਾ ਕਿ ਪਰਸੋਂ ਭੋਗ ਹੈ ਤੇ ਸਾਡੇ ਘਰ ਆਇਓ। ਇੱਕ ਦਿਨ ਪਹਿਲੇ ਹੀ ਸਾਰੇ ਕੰਮ ਖਤਮ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਾਲਕ ਜਦੋਂ ਘਰ ਵਿੱਚ ਆ ਗਿਆ ਫਿਰ ਮਾਲਕ ਦੀ ਸੇਵਾ ਵਿੱਚ ਹਾਜ਼ਰ ਰਹਿਣਾ, ਸੇਵਾ 'ਚ ਹੈ ਜੀ। ਇੱਥੋਂ ਤੱਕ ਮਹਾਂਪੁਰਖਾਂ ਦਾ ਇਸ਼ਾਰਾ ਸੁਣਿਓ। ਕਹਿੰਦੇ ਜਦੋਂ ਗੁਰੂ ਪਿਤਾ ਜੀ ਘਰ ਆਏ ਨਾ, ਕਾਪੀ ਦੇ ਉੱਤੇ ਪਰਿਵਾਰ ਦੇ ਜੀਆਂ ਦੇ ਨਾਮ ਲਿਖੇ ਜਾਣ ਤੇ ਨਾ ਲਿਖਿਆ ਜਾਵੇ ਇਹ ਮੈਂਬਰ ਨੇ 10 ਤੋਂ 11 ਬਹਿ ਕੇ ਪਾਠ ਸੁਣਨਾ ਹੈ, ਤੇ ਦੂਜੇ ਮੈਂਬਰ ਨੇ 10 ਤੋਂ 11 ਗੁਰੂ ਪਿਤਾ ਜੀ ਨੂੰ ਖੜ ਕੇ ਚੌਰ ਸਾਹਿਬ ਕਰਨੀ ਹੈ। ਇਦਾਂ 11 ਤੋਂ 12 ਦੂਜੇ ਮੈਂਬਰ ਨੇ ਪਾਠ ਸੁਣਨਾ ਹੈ, ਇੱਕ ਨੇ ਚੌਰ ਸਾਹਿਬ ਕਰਨੀ। 4 ਮੈਂਬਰ ਨੇ, 5 ਮੈਂਬਰ, 8 ਮੈਂਬਰ, ਇਦਾਂ ਲਿਸਟ ਲਾ ਲੈ। ਇੱਕ ਮੈਂਬਰ ਪਾਠ ਸੁਣੇ ਤੇ ਇੱਕ ਚੌਰ ਚੁਲਾਵੇ ਮਾਲਕ ਨੂੰ। ਏਡੇ ਸਤਿਕਾਰ ਨਾਲ ਪਾਠ ਕਰਾਓ ਘਰ 'ਚ। ਅਗਲਾ ਬਚਨ ਕਰਦੇ ਸੀ, ਕਹਿੰਦੇ ਜੇ ਥਕਾਵਟ ਕਰਕੇ ਤੈਨੂੰ ਕਿਤੇ ਆਰਾਮ ਵੀ ਕਰਨਾ ਪੈ ਰਿਹਾ ਨਾ, ਆਰਾਮ ਵੀ, ਤੇ ਜ਼ਮੀਨ ਦੇ ਉੱਤੇ ਲੱਕ ਲਾਉਣਾ ਹੈ, ਉਹ ਦਿਨਾਂ 'ਚ ਪਲੰਗ ਦੇ ਉੱਤੇ ਵੀ ਨਹੀਂ ਸੌਣਾ। ਏਡੀ ਭਾਵਨਾ ਬਣਾਉਣੀ ਮੇਰੇ ਘਰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਆਇਆ ਹੋਇਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੇਰੇ ਘਰ ਮੇਰਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਿਤਾ ਆਇਆ, ਜ਼ਮੀਨ ਦੇ ਉੱਤੇ ਲੱਕ ਲਾਉਣਾ ਹੈ ਜੀ। ਤੇ ਪਾਠੀ ਸਿੰਘ ਜਿਹੜੇ ਘਰ 'ਚ ਗਏ ਨੇ ਨਾ, ਉਹਨਾਂ ਦੀ ਵੀ ਸੇਵਾ ਡਟ ਕੇ ਕਰਨੀ, ਅੰਦਰੋਂ ਸ਼ਰਧਾ ਤੇ ਭਾਵਨਾ ਨਾਲ, ਕਿਉਂਕਿ ਇਹਨਾਂ ਨੇ ਬਾਣੀ ਸੁਣਾਉਣੀ ਹੈ। ਰੇਟ ਨਹੀਂ ਇਦਾਂ ਕਰਨੇ ਜੀ, ਇੰਨੀ ਭੇਟਾ ਇੰਨੀ ਲੈ ਲਓ, ਇੰਨੀ ਭੇਟਾ ਇੰਨੀ। ਉਹ ਪਿਆਰਿਆ, ਜਿਸ ਗੁਰੂ ਨੇ ਸਭ ਕੁਝ ਦਿੱਤਾ ਹੈ, ਇਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਇੱਥੇ। ਡਟ ਕੇ ਸੇਵਾ ਕਰ ਪਾਠੀ ਸਿੰਘਾਂ ਦੀ। ਇੰਡੀਆ ਮੰਨ ਲਓ, ਇੱਥੋਂ ਦਾ ਮੈਨੂੰ ਨਹੀਂ ਪਤਾ, ਇੰਡੀਆ ਮੰਨ ਲਓ 11,000 ਭੇਟਾ ਪਾਠ ਦੀ, ਤੂੰ ਸੌਦੇਬਾਜ਼ੀਆਂ ਕਰਨ ਲੱਗ ਪੈਣਾ। ਚੱਲ 5100 ਕਰ ਲਓ ਜੀ, 6100 ਕਰ ਲਓ ਜੀ। ਜਦੋਂ ਘਰ 'ਚ ਵਿਆਹ ਆਉਂਦਾ 10-10 ਕਰੋੜ ਲਾ ਦਿੰਦੇ ਨੇ ਇੰਡੀਆ ਵਿੱਚ ਲੋਕੀ, 10-10 ਕਰੋੜ। ਜਿਨ੍ਹਾਂ ਕੋਲ ਪਾਵਰ ਹੈ, ਲੱਖਾਂ ਕਰੋੜਾਂ ਰੁਪਈਏ ਅਜਾਇਆਂ ਗਵਾ ਦਿੰਦੇ ਨੇ। ਤੇ ਜਿਸ ਮਾਲਕ ਨੇ ਸਭ ਕੁਝ ਦਿੱਤਾ, ਜਿਹਦੀ ਬਾਣੀ ਸਦਕਾ ਸਾਰੇ ਕਾਰਜ ਹੋਣੇ, ਉਹ ਪਾਠੀਆਂ ਨਾਲ ਅਸੀਂ, ਉਹ ਜਿਹੜੇ ਗ੍ਰੰਥੀ ਸਿੰਘਾਂ ਨਾਲ ਅਸੀਂ ਬਹਿਸਬਾਜ਼ੀ ਕਰਦੇ ਹਾਂ ਜੀ। ਇੰਨੀ ਕੁ ਭੇਟਾ ਲੈ ਲਓ, ਇਦਾਂ ਕਰ ਲਓ, ਆਹ ਨਹੀਂ ਨਹੀਂ ਨਹੀਂ। ਜਿੰਨੀ ਭੇਟਾ ਬਣਦੀ ਸਗੋਂ ਵੱਧ ਕਿ ਇਹਨਾਂ ਨੇ ਬਾਣੀ ਸੁਣਾਉਣੀ। ਤੇ ਉਹਨਾਂ ਨੂੰ ਕਹਿ ਨਿਮਰਤਾ ਨਾਲ, ਗੁਰੂ ਕੇ ਪਿਆਰਿਓ, ਸ਼ਰਧਾ ਨਾਲ ਪਾਠ ਕਰਿਓ ਤੇ ਥੋੜਾ ਉੱਚੀ ਬੋਲ ਕੇ ਕਰਿਓ, ਅਸੀਂ ਸੁਣਨਾ ਹੈ ਪਾਠ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸ਼ਰਧਾ ਤੇ ਭਾਵਨਾ ਨਾਲ ਪਾਠੀਆਂ ਦੀ ਸੇਵਾ ਵੀ ਹੋਵੇ। ਕਰਾਓ ਇਹੋ ਜਿਹਾ ਅਖੰਡ ਪਾਠ। ਝੋਲੀਆਂ ਨਾ ਭਰਨਗੀਆਂ ਤੇ ਮੈਨੂੰ ਜੋ ਮਰਜ਼ੀ ਕਹਿ ਦੇਣਾ, ਅਸੀਂ ਪਤਾ ਕਰਦੇ ਕੀ ਆ, ਮਾਫੀ ਦੇਣਾ। ਇੱਕ ਕਮਰੇ 'ਚ ਅਖੰਡ ਪਾਠ ਸਾਹਿਬ ਚੱਲਦਾ, ਦੂਜੇ ਕਮਰੇ 'ਚ ਮੌਤ ਤੇ ਸ਼ਰਾਬ ਦੀਆਂ ਪਲਟੀਆਂ ਚੱਲਦੀਆਂ ਹੁੰਦੀਆਂ। ਇੱਕ ਕਮਰੇ ਵਿੱਚ ਅਖੰਡ ਪਾਠ ਸਾਹਿਬ ਚੱਲਦਾ, ਦੂਜੇ ਕਮਰੇ ਦੇ ਵਿੱਚ ਹਾਸੇ ਖੇਡੇ ਨਾਚ ਗਾਣੇ ਚੱਲਦੇ ਹੁੰਦੇ ਨੇ। ਕਿੱਥੋਂ ਭਰਨਗੀਆਂ ਝੋਲੀਆਂ? ਕਰਾ ਇਦਾਂ ਅਖੰਡ ਪਾਠ ਸਾਹਿਬ ਜਿਵੇਂ ਮੈਂ ਦੱਸਿਆ, ਬਾਬਾ ਨੰਦ ਸਿੰਘ ਜੀ ਦਾ ਬਚਨ। ਬਾਬਾ ਜੀ ਕਹਿੰਦੇ ਇਹੋ ਜਿਹਾ ਅਖੰਡ ਪਾਠ ਕਰਾਇਆ, ਕੱਲੀ ਤੇਰੀ ਝੋਲੀ ਨਹੀਂ ਭਰ ਕੇ ਜਾਏਗਾ, ਤੇਰੇ ਇਲਾਕੇ ਵਾਲਿਆਂ ਦਾ ਵੀ ਭਲਾ ਕਰਵਾ ਕੇ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ। ਗੁਰੂ ਦੇ ਹਰ ਕੰਮ ਦੇ ਵਿੱਚ ਸ਼ਰਧਾ ਲਿਆਓ, ਹਰ ਕੰਮ ਦੇ ਵਿੱਚ ਭਾਵਨਾ ਲਿਆਓ, ਭਾਵਨਾ। ਬਾਣੀ ਦਾ ਜਿੰਨਾ ਅਦਬ ਕਰ ਸਕਦੇ ਡਟ ਡਟ ਕੇ ਅਦਬ ਕਰੋ, ਜਿੰਨਾ ਸਤਿਕਾਰ ਕਰ ਸਕਦੇ ਬਾਣੀ ਦਾ ਡਟ ਡਟ ਕੇ ਸਤਿਕਾਰ ਕਰੋ। ਝੋਲੀਆਂ ਭਰਨਗੀਆਂ। ਹੁਣ ਇਹ ਆਮ ਜੀ ਗੱਲ ਹੈ ਜਿਹੜੀ ਮੈਂ ਕਰਨ ਲੱਗਾ, ਇੱਥੋਂ ਦਾ ਮੈਨੂੰ ਨਹੀਂ ਪਤਾ, ਪਰ ਕਈ ਵਾਰੀ ਅਣਜਾਣ ਪੁਣੇ 'ਚ ਅਸੀਂ ਬਾਣੀ ਦੀ ਬੇਦਬੀ ਕਰਦੇ ਹਾਂ। ਅਣਜਾਣ ਪੁਣੇ 'ਚ ਬਿੱਲ ਬੁੱਕਾਂ ਛਾਪੀਆਂ ਹੁੰਦੀਆਂ ਸੀ ਦੁਕਾਨਦਾਰਾਂ ਨੇ, ਉਹਦੇ ਉੱਤੇ ਕਈ ਵਾਰੀ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ ਨੇ, ਗੁਰਬਾਣੀ ਦੀਆਂ। ਬਿੱਲ ਮੰਨ ਲਓ ਕਈ ਵਾਰੀ ਗਲਤ ਕੱਟਿਆ ਗਿਆ, ਅਸੀਂ ਪਾੜਦੇ ਹਾਂ, ਬਿੱਲ ਸੁੱਟਦੇ ਨੇ ਗਲੀ ਦੇ ਵਿੱਚ ਜਾਂ ਕੂੜੇ ਦੇ ਡੱਬੇ ਦੇ ਵਿੱਚ, ਭੁੱਲ ਜਾਂਦੇ ਨਾਲ ਬਾਣੀ ਦੀ ਪੰਕਤੀ ਵੀ ਚਲੀ ਗਈ। ਘਰ ਮ੍ਰਿਤਕ ਦੇ ਕਾਰਡ ਆਏ, ਵਿਆਹ ਸ਼ਾਦੀ ਦੇ ਕਾਰਡ ਆਏ, ਉਹਦੇ ਉੱਤੇ ਲਿਖੀਆਂ ਸੀ ਗੁਰਬਾਣੀ ਦੀਆਂ ਪੰਕਤੀਆਂ। ਅਸੀਂ ਵੇਖਦੇ ਵਿਆਹ ਦੀ ਡੇਟ ਲੰਘੀ, ਕਾਰਡ ਪਾੜਿਆ, ਡਸਟਬਿਨ 'ਚ ਪਾਤਾ, ਭੁੱਲ ਗਏ ਗੁਰਬਾਣੀ ਦੀ ਪੰਕਤੀ ਵੀ ਨਾਲ ਗਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਭੁੱਲ ਗਏ ਕਿ ਗੁਰਬਾਣੀ ਦੀ ਪੰਕਤੀ ਵੀ ਨਾਲ ਗਈ ਹੈ। ਹੁਣ ਇਹ ਕੰਮਾਂ ਦੇ ਲਈ ਇੱਕ ਵੱਖਰਾ ਥੈਲਾ ਲਾ ਲਓ, ਥੈਲਾ ਜਿਹਦੇ ਵਿੱਚ ਗੁਰਬਾਣੀ ਲਿਖੇ ਕਾਰਡ, ਇਦਾਂ ਬਿੱਲ, ਆਹ ਚੀਜ਼ਾਂ ਪਾਉਣੀਆਂ। ਮਹੀਨੇ ਬਾਅਦ ਛੋਟਾ ਜਿਹਾ ਕੰਮ ਹੈ, ਸਾਰੀਆਂ ਚੀਜ਼ਾਂ ਨੂੰ ਅਗਨ ਭੇਟ ਕਰ, ਉਹਨਾਂ ਦੀ ਜਿਹੜੀ ਰਾਖ ਵਗਦੇ ਪਾਣੀ 'ਚ ਵਹਾ ਦੇ। ਇੰਨਾ ਹੀ ਕੰਮ ਹੈ, 5 ਮਿੰਟ ਦਾ ਕੰਮ ਨਹੀਂ। ਕਿੱਡੀ ਵੱਡੀ ਬੇਦਬੀ ਤੋਂ ਬਚ ਜਾਵਾਂਗੇ ਆਪਾਂ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਬਾਣੀ ਦਾ ਸਤਿਕਾਰ ਕਰੋ ਜੀ। ਜਿੰਨਾ ਸਤਿਕਾਰ ਕਰ ਸਕਦੇ ਹੋ ਗੁਰਬਾਣੀ ਦਾ ਕਰਿਆ ਕਰੋ, ਜਿੰਨਾ ਅਦਬ ਕਰ ਸਕਦੇ ਹੋ ਬਾਣੀ ਦਾ ਕਰੋ, ਜਿੰਨਾ ਅਦਬ। ਮੰਨ ਲਓ ਤੁਸੀਂ ਪਲੰਘ ਦੇ ਉੱਤੇ ਬੈਠੇ ਹੋ, ਕੋਈ ਜ਼ਮੀਨ ਦੇ ਉੱਤੇ ਬਹਿ ਕੇ ਬਾਣੀ ਪੜ੍ਹ ਰਿਹਾ, ਜਾਂ ਤੇ ਉਹਨੂੰ ਕਹੋ ਉੱਪਰ ਆ ਜਾ, ਜਾਂ ਆਪ ਥੱਲੇ ਬਹਿ ਜਾਓ। ਬਾਣੀ ਦਾ ਸਤਿਕਾਰ, ਨਿੱਕੇ ਨਿੱਕੀਆਂ ਚੀਜ਼ਾਂ ਨੇ ਪਰ ਕੰਮ ਬੜੀਆਂ ਆਉਣਗੀਆਂ। ਇਹਦੇ ਨਾਲ ਗੁਰਬਾਣੀ ਦੇ ਸਤਿਕਾਰ 'ਚ ਵਾਧਾ ਹੋਏਗਾ। ਹੁਣ ਕਈ ਵਾਰੀ ਨਿਊਜ਼ਪੇਪਰ ਅਸੀਂ ਪੜ੍ਹਦੇ ਹਾਂ, ਮਾਫੀ ਦੇਣਾ, ਬਾਥਰੂਮ 'ਚ ਜਾ ਕੇ ਵੀ ਇੱਦਾਂ ਹੀ ਹੁੰਦਾ। ਉਹਦੇ ਵਿੱਚ ਕਈ ਵਾਰੀ ਗੁਰੂ ਸਾਹਿਬ ਦੀਆਂ ਤਸਵੀਰਾਂ ਆਈਆਂ ਹੁੰਦੀਆਂ, ਗੁਰੂ ਪਿਤਾ ਜੀ ਦੇ ਇਤਿਹਾਸ ਆਏ ਹੁੰਦੇ ਨੇ। ਅਸੀਂ ਸਹਿ ਸੁਭਾਏ ਪੜ੍ਹਦੇ ਹਾਂ, ਫਲਸ਼ ਤੇ ਬੈਠੇ ਹਾਂ, ਨਾਲ ਉਹ ਪੜ੍ਹੀ ਜਾਵਾਂਗੇ ਅਖਬਾਰ। ਕਿੱਡੀ ਵੱਡੀ ਬੇਦਬੀ ਹੈ। ਕਈ ਕਹਿੰਦੇ ਜੀ ਅਖਬਾਰਾਂ 'ਚ ਫੋਟੋਆਂ ਦੇਣੀਆਂ ਨਹੀਂ ਚਾਹੀਦੀਆਂ, ਬਾਣੀ ਦੀਆਂ ਪੰਕਤੀਆਂ ਦੇਣੀਆਂ ਨਹੀਂ ਚਾਹੀਦੀਆਂ। ਨਹੀਂ ਭਾਈ, ਅਸੀਂ ਗੁਰਬਾਣੀ ਦੇ ਦਾਇਰੇ ਨੂੰ ਵਧਾਉਣਾ ਹੈ। ਅਖਬਾਰਾਂ ਵਾਲਿਆਂ ਨੇ ਆਪਣਾ ਕੰਮ ਕਰਨਾ ਹੈ, ਪਰ ਡਿਊਟੀ ਉਸ ਤੋਂ ਬਾਅਦ ਸਾਡੀ ਬਣਦੀ ਹੈ ਚੀਜ਼ਾਂ ਦੀ ਬੇਦਬੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਹ ਸਾਡਾ ਫਰਜ਼ ਬਣਦਾ ਹੈ, ਇਹ ਅਸੀਂ ਵੇਖਣਾ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਤੇ ਪਿਆਰਿਓ ਜਿੰਨਾ ਬਾਣੀ ਦਾ ਅਦਬ ਕਰ ਸਕਦੇ ਹੋ ਕਰੋ। ਗੁਰਮੁਖਾਂ ਨੇ ਇਸ਼ਾਰਾ ਕੀਤਾ ਕਿ ਜਿਵੇਂ ਹਰਿਮੰਦਰ ਸਾਹਿਬ ਸਤਨਾਮ ਵਾਹਿਗੁਰੂ ਦੀ ਧੁਨ ਲੱਗਦੀ ਹੈ ਨਾ, ਆਓ ਚਲੀਏ ਫਿਰ 1 ਮਿੰਟ ਹਰਿਮੰਦਰ ਸਾਹਿਬ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਆਓ ਪਹਿਲੇ ਹਰਿਮੰਦਰ ਸਾਹਿਬ ਚਲੀਏ। ਜਿੰਨੇ ਕੁ ਹੁਣ ਬੈਠੇ ਆ ਚੌਂਕੜੇ ਮਾਰ ਲਓ। ਜਿਨ੍ਹਾਂ ਦੀ ਸਿਹਤ ਰਾਜੀ ਹੈ ਚੌਂਕੜੇ ਮਾਰੋ, ਜਿਨ੍ਹਾਂ ਦੀ ਸਿਹਤ ਨਹੀਂ ਰਾਜੀ ਉਹ ਅਰਦਾਸ ਕਰੋ, ਮਹਾਰਾਜ ਚੌਂਕੜੇ ਮਾਰਨ ਜੋਗਾ ਬਣਾ ਦਿਓ। ਇਹ ਅਰਦਾਸ ਕਰਨੀ ਸਭ ਨੇ, ਤੇ ਚੌਂਕੜੇ ਮਾਰੋ, ਬਿਰਤੀਆਂ ਲੈ ਜਾਓ ਹਰਿਮੰਦਰ ਸਾਹਿਬ ਦੀ ਧਰਤੀ ਤੇ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਅਸੀਂ ਕਈ ਵਾਰੀ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਨਹੀਂ ਕਰਦੇ, ਸਾਹ ਆ ਜਾ ਰਹੇ ਨੇ, ਸਾਨੂੰ ਪਤਾ ਨਹੀਂ ਲੱਗਦਾ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ ਧਿਆਨ ਧਰੋ ਗੁਰੂ ਰਾਮਦਾਸ ਦੇ ਚਰਨਾਂ ਦਾ। ਜਦੋਂ ਗੁਰੂ ਗ੍ਰੰਥ ਸਾਹਿਬ ਸਵੇਰੇ ਆਉਂਦੇ ਆ, ਗੁਰੂ ਰਾਮਦਾਸ ਜੀ ਆਉਂਦੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਚੌਂਕੜਾ ਮਾਰ ਕੇ ਬਹਿਣਾ ਸਾਰਾ ਦਿਨ ਝੋਲੀਆਂ ਭਰਨ ਵਾਸਤੇ ਸੰਗਤ ਦੀਆਂ। ਤੇ ਉਦੋਂ ਫਿਰ ਇੱਕ ਧੁਨ ਉੱਠਦੀ ਉੱਥੋਂ। ਕਿਹੜੀ ਧੁਨ? ਸਾਰੀ ਸੰਗਤ ਪਿਆਰ ਨਾਲ ਜਪਿਓ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਮੇਰੇ ਤੋਂ ਬਾਅਦ ਵੀਰ ਫਿਰ ਭੈਣਾ, ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਸੁਰਤੀ ਬਿਰਤੀ ਦਰਬਾਰ ਸਾਹਿਬ ਸਭ ਦੀ। ਬੋਲੋ ਮੇਰੀਆਂ ਸ੍ਰੀ ਵਾਹਿਗੁਰੂ ਜੀ ਸਤਿਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ, ਸ੍ਰੀ ਵਾਹਿਗੁਰੂ ਸਾਹਿਬ। ਭੈਣਾਂ ਬੋਲੋ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰਤਾ ਗੱਦੀ ਦਿਵਸ ਗੁਰੂ ਹਰਿਰਾਏ ਸਾਹਿਬ ਜੀ ਦਾ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਤੁਸੀਂ ਮੈਨੂੰ ਵਧਾਈ ਨਹੀਂ ਦੇਣੀ? ਜਕਾਰਾ ਲਾਓ। ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਕੋਲੋਂ ਪੁੱਛਣਾ ਭੁੱਲ ਵੀ ਗਿਆ ਸਾਂ, ਚੜ੍ਹਦੀ ਕਲਾ 'ਚ ਹੋ? ਹਾਂ, ਸੋ ਨਿਹਾਲ। ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ ਬਹਿਣਾ ਆਪਾਂ। ਅੱਜ ਪਿਤਾ ਜੀ ਦਾ ਗੁਰਿਆਈ ਗੁਰਪੁਰਬ ਹੈ ਤੇ ਵੇਖੋ ਇੱਕ ਆਪਾਂ ਸੋਝੀ ਸਾਂਝੀ ਕੀਤੀ ਥੋੜੇ ਜਿਹੇ ਸਮੇਂ ਦੇ ਵਿੱਚ, ਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਜੀਵਨ ਜਿੱਧਰੋਂ ਮਰਜ਼ੀ ਪੜ੍ਹ ਲਓ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ। ਮਹਾਰਾਜ ਨੇ ਆਪ ਬਾਗ ਲਗਵਾਏ, ਪੰਛੀਆਂ ਨੂੰ ਪਾਲਦੇ ਸੀ ਗੁਰੂ ਹਰਿਰਾਏ ਸਾਹਿਬ ਜੀ। ਪੰਛੀਆਂ ਨੂੰ ਦਾਣਾ ਵੀ ਪਾਉਣਾ, ਖਾਣਾ ਵੀ ਪਾਉਣਾ, ਤੇ ਬਿਮਾਰ ਪੰਛੀਆਂ ਦਾ ਇਲਾਜ ਵੀ ਕਰਦੇ ਸੀ ਗੁਰੂ ਹਰਿਰਾਏ ਸਾਹਿਬ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹੋ ਹੀ ਪੂਰਨਾ ਸਤਿਗੁਰਾਂ ਨੇ ਦਾਸਾਂ ਦੀ ਝੋਲੀ 'ਚ ਪਾਇਆ। ਦੇਖੋ ਅੰਮ੍ਰਿਤਸਰ ਸਾਹਿਬ, ਕਿਸੇ ਨੂੰ ਜਿਸ ਦਿਨ ਮਰਜ਼ੀ ਭੇਜ ਦਿਓ, ਤੁਹਾਡੇ ਰਿਸ਼ਤੇਦਾਰ ਤੇ ਉੱਥੇ ਰਹਿੰਦੇ ਨੇ ਪੰਜਾਬ ਵਿੱਚ, ਭੇਜੋ ਉਹਨਾਂ ਨੂੰ, ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਉੱਥੇ ਜੀ ਦੇ ਆ ਪ੍ਰਵਾਨ ਪਾਰਕ ਬਣ ਰਿਹਾ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਜਿਵੇਂ ਹਸਪਤਾਲ ਚੱਲ ਰਿਹਾ, ਸਕੂਲ ਚੱਲ ਰਿਹਾ। ਮੈਂ ਖੁੱਲ੍ਹਾ ਸੱਦਾ ਸੰਗਤ ਨੂੰ ਰੋਜ਼ ਦੇਣਾ, ਆਓ ਆਪਣੀਆਂ ਅੱਖਾਂ ਨਾਲ ਵੇਖੋ ਕਿ ਤੁਹਾਡਾ ਇਹ ਕਿਣਕਾ ਕਿਣਕਾ ਲੱਗਦਾ ਕਿੱਥੇ। ਮਹਾਰਾਜ ਜੀ ਦੀ ਮਿਹਰ ਨਾਲ ਫਿਰ ਤੁਹਾਨੂੰ ਹੋਰ ਤਸੱਲੀ ਹੋਏਗੀ।
ਹੋਰ ਤਾਂ ਖੈਰ ਇਹ ਮੈਂ ਬਾਅਦ ਚੋਂ ਬੇਨਤੀ ਕਰਦਾ ਸੇਵਾਵਾਂ ਦੇ ਕਾਰਜਾਂ ਦੀ। ਤਾਂ ਹੁਣ ਜਿਹੜੀ ਮੈਂ ਅਰਜ਼ ਕਰਨ ਲੱਗਾ ਕਿ 7ਵੇਂ ਪਾਤਸ਼ਾਹ ਨੇ ਕਿਵੇਂ ਆਪ ਬਾਗ ਵੀ ਲਗਵਾਏ, ਪੰਛੀਆਂ ਨੂੰ ਦਾਣਾ ਵੀ ਪਾਉਣਾ, ਪੰਛੀਆਂ ਨੂੰ ਪਾਲਦੇ ਵੀ ਸੀ ਮਹਾਰਾਜ, ਖਾਣਾ ਵੀ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ ਵੀ ਕਰਦੇ ਸੀ। ਤੇ ਹੁਣ ਮਾਫੀ ਦੇਣਾ, ਸਤਿਗੁਰੂ ਬਿਮਾਰ ਪੰਛੀਆਂ ਦਾ ਇਲਾਜ ਕਰਦੇ ਹੋਣ ਹੈ ਜੀ, ਤੇ ਕਈ ਮਾਸ ਖਾਂਦੇ ਹੋਣ, ਆਪੇ ਫਿਰ ਅੰਦਰ ਹੀ ਫੈਸਲਾ ਕਰ ਲਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਭਾਵੇਂ ਇਸ ਚੀਜ਼ ਬਾਰੇ ਸਾਡੀ ਕੌਮ 'ਚ ਦੋ ਰਾਏ ਨੇ, ਦੋ ਰਾਏ। ਕੁਝ ਕਹਿੰਦੇ ਖਾਓ, ਕੁਝ ਕਹਿੰਦੇ ਨਾ ਖਾਓ, ਪਰ ਮੈਂ ਇਹ ਨਹੀਂ ਕਹਿੰਦਾ ਖਾਓ ਨਾ ਖਾਓ। ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਦਾ, ਜਿਹੜਾ ਮਾਸ ਨਹੀਂ ਖਾਂਦਾ ਉਹ ਖਾਣ ਵਾਲੇ ਤੋਂ ਉੱਚਾ ਜ਼ਰੂਰ ਹੈ ਜੀ। ਬਾਕੀ ਬਾਣੀ ਨੂੰ ਪੜ੍ਹ ਕੇ ਵੇਖ ਲਓ, ਗੁਰੂ ਪਿਤਾ ਜੀ ਦੇ ਇਤਿਹਾਸ ਪੜ੍ਹ ਕੇ ਵੇਖ ਲਓ, ਮਹਾਰਾਜ ਨੇ ਸਿੱਖਿਆ ਇਹੋ ਹੀ ਦਿੱਤੀ ਹੈ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜੀ ਦਇਆ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮ। ਮੇਰੀ ਬੇਨਤੀ ਹੈ, ਜਿੰਨੇ ਪ੍ਰੇਮੀ ਇੱਥੇ ਬੈਠੇ ਹੋ, ਸਾਰਿਆਂ ਦੇ ਚਰਨਾਂ ਦੇ ਵਿੱਚ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚੋਂ ਜਿੰਨਾ ਕੁਝ ਸਿੱਖ ਸਕਦੇ ਹਾਂ ਸਿੱਖੀਏ। ਆਓ ਅਖੀਰ ਦੇ ਉੱਤੇ ਸਾਰੀ ਸੰਗਤ ਹਾਜ਼ਰੀ ਲਾਓ। ਬਾਬਾ ਜੀ ਦਇਆ ਕਰੋ, ਤੇਰੀ ਮੇਰੀ ਤੋੜ ਨਿਭ ਜਾਵੇ। ਉਸ ਤੋਂ ਬਾਅਦ ਆਪਾਂ ਫਤਿਹ ਬੁਲਾਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਇਹ ਅਰਦਾਸ ਪਾਤਸ਼ਾਹ ਸਾਈਂ ਦੇ ਚਰਨਾਂ ਦੇ ਵਿੱਚ ਕਰਿਓ ਜੀ। ਵਾਹਿਗੁਰੂ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬੋਲੋ ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਕਰੋ ਅਰਦਾਸ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਸੁਖ ਦੁੱਖ ਵੇਲੇ ਤੈਨੂੰ ਯਾਦ ਕਰਾਂ, ਹਰ ਵੇਲੇ ਇਹ ਫਰਿਆਦ ਕਰਾਂ। ਸੁਖ ਦੁੱਖ ਵੇਲੇ ਤੈਨੂੰ ਯਾਦ ਕਰਾਂ, ਹਰ ਵੇਲੇ ਇਹ ਫਰਿਆਦ ਕਰਾਂ। ਬਸ ਇਤਨਾ ਖਿਆਲ ਰੱਖਣਾ ਜੀ ਕਿ ਬੱਚਾ ਤੇਰਾ ਡੋਲ ਨਾ ਜਾਵੇ। ਬਸ ਇਤਨਾ ਖਿਆਲ ਰੱਖਣਾ ਜੀ ਕਿ ਬੱਚਾ ਤੇਰਾ ਡੋਲ ਨਾ ਜਾਵੇ। ਪੜੋ ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ
ਚਰਨਾਂ ਦੇ ਵਿੱਚ ਮੈਂ ਰਹਾ ਤੇ ਜਪਦਾ ਰਹਾ ਤੇਰਾ ਹੀ ਨਾਮ। ਤੇਰੇ ਚਰਨਾਂ ਦੇ ਵਿੱਚ ਮੈਂ ਰਹਾ ਤੇ ਜਪਦਾ ਰਹਾ ਤੇਰਾ ਹੀ ਨਾਮ। ਮੰਗੋ ਆਪਣੇ ਰੰਗ ਵਿੱਚ ਹੀ ਰੰਗ ਦੇਣਾ ਕਿ ਰੰਗ ਕੋਈ ਹੋਰ ਨਾ ਚੜ ਜਾਵੇ। ਆਪਣੇ ਰੰਗ ਵਿੱਚ ਹੀ ਰੰਗ ਦੇਣਾ ਕਿ ਰੰਗ ਕੋਈ ਹੋਰ ਨਾ ਚੜ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬੋਲੇ ਸੋ ਨਿਹਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਤਨੀ ਕੁ ਸੇਵਾ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਮੂਹ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਸੀਸਾਂ ਦੇ ਕੇ ਸਾਰੀ ਸੇਵਾ ਲਈ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦੇ ਰਹੇ, ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਤੁਹਾਡਾ ਕਿਣਕਾ ਕਿਣਕਾ ਕਿੱਥੇ ਲੱਗਦਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ, ਉਹਦੇ ਅਧੀਨ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ। ਇਸ ਤੋਂ ਇਲਾਵਾ ਉੱਥੇ ਜੋ ਹਸਪਤਾਲ ਚੱਲ ਰਿਹਾ, ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ, ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ। ਇਸ ਤੋਂ ਇਲਾਵਾ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਚਲਦੀ ਫਿਰਦੀ ਰਸੋਈ ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ। ਨਾਲ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਘਰੋਂ ਘਰੀ ਪਹੁੰਚਾਉਣ ਦੀ ਸੇਵਾ। ਬੇਅੰਤ ਕਾਰਜ ਨੇ। ਨਾਲ ਸਰਾਂ ਬਣ ਰਹੀ, ਜਿਨ੍ਹਾਂ ਜਿਨ੍ਹਾਂ ਨੇ ਹਿੱਸੇ ਪਾਏ, ਗੁਰੂ ਜੀ ਤੁਹਾਨੂੰ ਬਰਕਤ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ
ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ
ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ
ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।